जी। अगली खबर पर चलिए जो ਅੱਜ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਪਬਲਿਸ਼ ਕੀਤਾ ਹੈ ਭਈ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਗ੍ਰੀਨਲੈਂਡ ਤੇ ਪਨਾਮਾ ਕਨਾਲ ਨੂੰ ਖਰੀਦਣ ਦਾ ਜਾਂ ਕੰਟਰੋਲ ਕਰਨਾ ਉਹ ਜੋਕ ਨਹੀਂ ਹੈਗਾ ਇਸ ਟਾਈਮ। ਪਹਿਲੇ ਐਡਮਿਨਿਸਟ੍ਰੇਸ਼ਨ 'ਚ ਉਹਨਾਂ ਨੇ ਕਿਹਾ ਸੀ ਭਈ ਆਪਾਂ ਗ੍ਰੀਨਲੈਂਡ ਨੂੰ ਖਰੀਦਾਂਗੇ। ਉਸ ਟਾਈਮ ਦੇ ਉੱਤੇ ਜੋ ਲੋਕ ਕਈ ਮਜ਼ਾਕ ਵੀ ਉਡਾ ਰਹੇ ਸੀ, ਪਰ ਅੱਜ ਦੇ ਨਿਊਯਾਰਕ ਟਾਈਮ ਆਰਟੀਕਲ ਨੇ ਦੱਸਿਆ ਵੀ ਇਸ ਟਾਈਮ ਜਿਹੜਾ ਸੈਕੰਡ ਟਾਈਮ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹ ਕਾਫੀ ਸੀਰੀਅਸ ਹੈਗਾ ਆ ਅਮਰੀਕਾ ਫਸਟ ਫਿਲਾਸਫੀ ਦੇ ਅੰਡਰ। ਪਿਛਲੇ 2 ਦਿਨਾਂ 'ਚ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਕਲੀਅਰ ਕੀਤਾ ਹੈਗਾ ਵੀ ਅਮਰੀਕਾ ਆਪਣੀ ਟੈਰੀਟੋਰੀਅਲ ਐਕਸਪੈਂਸ਼ਨ ਕਰ ਸਕਦਾ ਹੈਗਾ। ਉਹਦਾ ਕਾਰਨ ਇਹ ਆ ਵੀ ਦੋਨੋਂ ਸਿਕਿਉਰਿਟੀ ਕੰਸਰਨ ਤੇ ਕਮਰਸ਼ੀਅਲ ਇੰਟਰਸਟ ਜਿਹਦੇ ਕਰਕੇ ਉਹ ਪਨਾਮਾ ਕਨਾਲ ਤੇ ਗ੍ਰੀਨਲੈਂਡ ਨੂੰ ਅਮਰੀਕਨ ਕੰਟਰੋਲ ਦੇ ਅੰਡਰ ਜਾਂ ਆਊਟਰਾਈਟ ਓਨਰਸ਼ਿਪ ਦੇ ਅੰਡਰ ਲਿਆ ਸਕਦਾ ਹੈਗਾ। ਪਿਛਲੇ ਹਫ਼ਤਿਆਂ 'ਚ ਉਹਨਾਂ ਨੇ ਮਜ਼ਾਕ ਵੀ ਕੀਤਾ ਸੀ ਕੈਨੇਡਾ ਨੂੰ ਵੀ 51ਵੀਂ ਸਟੇਟ ਉਹ ਬਣ ਜਾਏ ਤੇ ਪ੍ਰਾਈਮ ਮਿਨਿਸਟਰ ਗਵਰਨਰ ਜਸਟਿਨ ਟਰੂਡੋ ਬਣ ਜਾਣ। ਤੇ ਜਿਹੜਾ ਉਹਨੇ ਨਵਾਂ ਅੰਬੈਸਡਰ ਡੈਨਮਾਰਕ ਨੂੰ ਸਾਈਨ ਕੀਤਾ ਹੈਗਾ। ਸੋ ਡੈਨਮਾਰਕ ਕੰਟਰੋਲ ਕਰਦਾ ਗ੍ਰੀਨਲੈਂਡ ਦਾ ਫੋਰਨ ਤੇ ਡਿਫੈਂਸ ਅਫੇਅਰ ਨੂੰ। ਟਰੰਪ ਉਹਨਾਂ ਨੇ ਪਹਿਲੀ ਵਾਰੀ ਵੀ ਪਹਿਲੇ ਐਡਮਿਨਿਸਟ੍ਰੇਸ਼ਨ 'ਚ ਕਲੀਅਰ ਕੀਤਾ ਸੀ ਵੀ ਉਹ ਇਸ ਨੂੰ ਖਰੀਦਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਇੱਕ ਦੋਸਤ ਮਲਟੀ ਬਿਲੀਅਨੇਅਰ ਬੰਦਾ ਹੈਗਾ ਨਿਊਯਾਰਕ 'ਚ ਉਹ ਰੈਡੀ ਹੈਗਾ। ਨੈਸ਼ਨਲ ਸਿਕਿਉਰਿਟੀ ਤੇ ਫਰੀडम ਥਰੂ ਆਊਟ ਦਾ ਵਰਲਡ ਉਸ ਨੂੰ ਲੈ ਕੇ ਉਹ ਕਹਿੰਦੇ ਵੀ ਸਾਡਾ ਇਹ ਮੋਟਿਵ ਹੈਗਾ। ਬਹੁਤ ਸਾਰੇ ਲੋਕ ਕੁਐਸਚਨ ਵੀ ਕਰਦੇ ਵੀ ਇਹ ਕਿਸ ਤਰ੍ਹਾਂ ਟਰੰਪ ਨਹੀਂ ਕਹਿ ਸਕਦੇ। ਉਹ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਅਮਰੀਕਾ ਵਾਲਿਆਂ ਨੇ ਅਲਾਸਕਾ ਨੂੰ ਵੀ ਖਰੀਦਿਆ ਸੀ। ਸੋ ਕਹਿੰਦੇ ਵੀ ਮੈਂ ਇਹ ਨਹੀਂ ਚਾਹਨਾ ਕਿ ਜਿਹੜੀ ਇਹ ਪਨਾਮਾ ਕਨਾਲ ਆ ਇਹ ਰੋਂਗ ਹੈਂਡਸ ਦੇ ਵਿੱਚ ਚਲੇ ਜਾਏ। ਚਾਈਨਾ ਸੈਕੰਡ ਲਾਰਜੈਸਟ ਯੂਜ਼ਰ ਕਨਾਲ ਦਾ ਹੈਗਾ। ਹਾਂਗਕਾਂਗ ਬੇਸਡ ਜਿਹੜੀਆਂ ਫਰਮਸ ਆ ਉਹ 2 ਪੋਰਟਸ ਨੂੰ ਕੰਟਰੋਲ ਕਰਦੀਆਂ ਹੈਗੀਆਂ ਜੋ ਪਨਾਮਾ ਕਨਾਲ ਦੇ ਉੱਤੇ ਹੈਗਾ। ਚਾਈਨਾ ਉਸ ਨੂੰ ਕੰਟਰੋਲ ਨਹੀਂ ਕਰਦਾ, ਪਰ ਅਮਰੀਕਾ ਤੋਂ ਬਾਅਦ ਚਾਈਨਾ ਸਭ ਤੋਂ ਜ਼ਿਆਦਾ ਜਿਹੜਾ ਆ ਇਸ ਨੂੰ ਜੋ ਯੂਜ਼ ਕਰਦਾ ਹੈਗਾ। 2019 ਦੇ ਵਿੱਚ ਗ੍ਰੀਨਲੈਂਡ ਨੇ ਨਾ ਕਰ ਦਿੱਤੀ ਸੀ ਵੀ ਨਹੀਂ ਸਾਡਾ ਕੋਈ ਇਰਾਦਾ ਨਹੀਂ ਹੈ ਵੇਚਣ ਦਾ। ਪਰ ਇਸ ਵਾਰੀ ਕਹਿੰਦੇ ਵੀ ਟਰੰਪ ਨਹੀਂ ਇਹ ਕਹਿੰਦੇ ਵੀ ਇਦਾਂ ਦੀ ਡੀਲ ਲੈ ਕੇ ਆਵਾਂਗੇ ਤੇ ਉਹ ਸਾਨੂੰ ਨਾ ਨਹੀਂ ਕਰ ਸਕਦੇ ਹੈਗੇ। ਹੋਜ਼ੇ ਰਾਉਲ ਮਲੀਨੋ ਇਹ ਜੋ ਪਨਾਮਾ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਹਰ ਐਵਰੀ ਸਕੁਅਰ ਮੀਟਰ ਆਫ ਪਨਾਮਾ ਕਨਾਲ ਤੇ ਜਾਂ ਇਹਦੇ ਆਲੇ ਦੁਆਲੇ ਜੋ ਵੀ ਏਰੀਆ ਆ ਉਹ ਅਸੀਂ ਓਨ ਕਰਦੇ ਹੈਗੇ ਆ ਤੇ ਕਿਸੇ ਤਰ੍ਹਾਂ ਦੀ ਵੀ ਸਾਡੀ ਕੰਟਰੀ ਦੀ ਜਿਹੜੀ ਸੋਵਰਨਟੀ ਆ ਤੇ ਇੰਡੀਪੈਂਡੈਂਸ ਜੋ ਆ ਉਹ ਨਾਨ ਨੈਗੋਸ਼ੀਏਬਲ ਆ। ਅਸੀਂ ਉਤੇ ਨੈਗੋਸ਼ੀਏਬਲ ਨਹੀਂ ਹੈਗੇ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰੂਜ਼ਵੈਲਟ ਹੋਣਾ ਨੇ ਵੀ ਕਿਹਾ ਸੀ ਵੀ ਫਿਲੀਪਾਈਨਸ ਨੂੰ ਆਪਣੇ ਕੰਟਰੋਲ 'ਚ ਲੈ ਲਓ ਜਦੋਂ ਸਪੈਨਿਸ਼ ਅਮਰੀਕਨ ਜੰਗ ਹੋਈ ਸੀ। ਉਹ ਤੋਂ ਬਾਅਦ ਇਹ ਵੀ ਗੱਲਬਾਤ ਆਈ ਸੀਗੀ। ਯੂਕਰੇਨ ਨੂੰ ਲੈ ਕੇ ਟਰੰਪ ਹੋਣਾ ਦਾ ਵੀ ਇਹ ਸੀ ਵੀ ਰਸ਼ੀਆ ਵਾਲਿਆਂ ਨੂੰ ਜੋ ਉਹ ਆਪਣੀ ਮੁਲਕ ਨੂੰ ਦੇਖਦੇ ਹੈਗੇ ਆ ਇਸੇ ਕਰਕੇ ਉਹਨਾਂ ਨੇ ਯੂਕਰੇਨ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ। ਇੱਕ ਟਾਈਮ ਤੇ ਆਪਾਂ ਨੂੰ ਪਤਾ ਆ ਵੀ ਉਹ ਉਹਨਾਂ ਨੇ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਉਹਦੇ ਹੱਕ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਸੀਗੀ। ਗ੍ਰੀਨਲੈਂਡ ਤੇ ਪਨਾਮਾ ਜਿਹੜੇ ਦੋਨੋਂ ਹੀ ਏਰੀਏ ਆ ਦੋਨੋਂ ਹੀ ਮੁਲਕ ਹੈਗੇ ਆ ਕਹਿੰਦੇ ਵੀ ਕਮਰਸ਼ੀਅਲ ਤੇ ਨੈਸ਼ਨਲ ਸਿਕਿਉਰਿਟੀ ਇੰਟਰਸਟ ਇਸ ਟਾਈਮ ਪਲੇ ਦੇ ਉੱਤੇ ਹੈਗਾ। ਤੇ ਕਾਫੀ ਵੱਡਾ ਜਿਹੜਾ ਆਰਟੀਕਲ ਹੈਗਾ ਤੇ ਕਿਉਂਕਿ ਆਪਣੀ ਬ੍ਰੇਕ ਵੀ ਹੋਣ ਵਾਲੀ ਆ ਜਿਨ੍ਹਾਂ ਦਾ ਇੰਟਰਸਟ ਆ ਜ਼ਰੂਰ ਇਸ ਨੂੰ ਪੜ੍ਹਿਓ। ਗ੍ਰੀਨਲੈਂਡ ਈਵਨ ਦੋ ਏਰੀਆ ਬਹੁਤ ਵੱਡਾ ਆ ਇੰਡੀਪੈਂਡੈਂਟ ਮੁਲਕ ਆ ਪਰ ਉੱਥੇ ਪੋਪੂਲੇਸ਼ਨ ਬੜੀ ਘੱਟ ਆ 56,000 ਦੇ ਕਰੀਬ ਲੋਕ ਰਹਿੰਦੇ ਆ ਤੇ ਉਹ ਸਾਰੇ ਜਿਹੜੇ ਡਿਪੈਂਡੈਂਟ ਆ ਡੈਨਮਾਰਕ ਦੇ ਉੱਤੇ ਆ ਕਿਉਂਕਿ ਉੱਥੇ ਸਨੋ ਬਹੁਤ ਪੈਂਦੀ ਹੈਗੀ ਆ ਹੋਰ ਉੱਥੇ ਹੁੰਦਾ ਤਾਂ ਕੁਛ ਹੈ ਨਹੀਂ। ਸੋ ਕਹਿੰਦੇ ਭਈ ਜੇ ਗ੍ਰੀਨਲੈਂਡ ਵਾਲੇ ਇਹ ਸੋਚ ਸਕਦੇ ਆ ਵੀ ਅਮਰੀਕਾ ਦੇ ਨਾਲ ਰਲ ਕੇ ਜਿਹੜਾ ਆ ਆਪਾਂ ਵਧੀਆ ਇਨਵੈਸਟਮੈਂਟ ਯੂਐਸ ਦੀ ਇਨਵੈਸਟਮੈਂਟ ਹੋਵੇ ਟੂਰਿਜ਼ਮ ਹੋਵੇ ਅਰਥ ਮਾਈਨਿੰਗ ਹੋਵੇ ਬਿਜ਼ਨਸ ਜਿਹੜਾ ਵਧੀਆ ਹੋਵੇ। ਇੱਕ ਸਾਬਕਾ ਪੈਂਟਾਗਨ ਦੇ ਆਫੀਸ਼ੀਅਲਸ ਆ ਸ਼ੈਰੀ ਗੁੱਡਮੈਨ ਉਹਨਾਂ ਨੇ ਇਹ ਕਿਹਾ ਵੀ ਇੱਕ ਟਾਈਮ ਦੇ ਉੱਤੇ ਜਦੋਂ ਅਲਾਸਕਾ ਨੂੰ ਯੂਐਸ ਨੇ ਐਕਵਾਇਰ ਕੀਤਾ ਸੀ ਲੋਕ ਕਹਿੰਦੇ ਸੀ ਇਹ ਕਰੇਜ਼ੀ ਆ ਪਰ ਦੇਖੋ ਅਲਾਸਕਾ ਦਾ ਕਿੰਨਾ ਫਾਇਦਾ ਹੋਇਆ ਕਿੰਨੇ ਉੱਥੇ ਨੈਚੁਰਲ ਰਿਸੋਰਸਸ ਹੈਗੇ ਆ।
ਜਦੋਂ ਅਮਰੀਕਾ ਵਾਲਿਆਂ ਨੇ ਪਨਾਮਾ ਕਨਾਲ ਬਣਾਈ ਸੀ ਉਦੋਂ ਵੀ ਲੋਕ ਕਹਿੰਦੇ ਸੀ ਵੀ ਇਹ ਕ੍ਰੇਜ਼ੀ ਹੈਗੇ, ਪਰ ਉਹ ਕਹਿੰਦੇ ਵੀ ਹੁਣ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਉਹ ਫਾਇਦੇਮੰਦ ਹੈਗੀ ਆ। ਇੱਕ ਸੀਨੀਅਰ ਫੈਲੋ ਜੋ ਵਿਲਸਨ ਸੈਂਟਰ ਪੋਲਰ ਇੰਸਟੀਚਿਊਟ ਦੇ ਆ, ਵਾਸ਼ਿੰਗਟਨ ਬੇਸਡ ਥਿੰਕ ਟੈਂਕ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇਸ ਵਾਰੀ ਕਾਫੀ ਸੀਰੀਅਸ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਲੱਗਦੇ ਆ। ਬਾਕੀ ਦੇਖੋ ਵੀ ਗ੍ਰੀਨਲੈਂਡ ਵਾਲੇ ਤਾਂ ਡੈਨਮਾਰਕ ਵਾਲੇ ਕਿਸੇ ਪੁਆਇੰਟ ਤੇ ਐਗਰੀ ਕਰਦੇ ਆ ਕਿ ਨਹੀਂ, ਪਰ ਓਵਰਆਲ ਜਿਹੜੇ ਖਾਸ ਕਰਕੇ ਚਾਈਨਾ ਵਾਲੇ ਜਾਂ ਹੋਰ ਮੁਲਕ ਉਹ ਫਿਕਰਮੰਦ ਜ਼ਰੂਰ ਹੈਗੇ ਆ। ਗ੍ਰੀਨਲੈਂਡ ਜਿੱਦਾਂ ਤੁਸੀਂ ਕਿਹਾ ਵੀ ਡੈਨਿਸ਼ ਸਰਕਾਰ ਦੇ ਅੰਡਰ ਜਿਹੜਾ ਉਹ ਚੱਲ ਰਿਹਾ, ਉਹਨਾਂ ਨੇ ਆਪਣੀ ਉੱਥੇ ਸੁਰੱਖਿਆ ਸਪੈਂਡਿੰਗ ਗ੍ਰੀਨਲੈਂਡ ਦੇ ਵਿੱਚ ਟਰੰਪ ਉਹਨਾਂ ਦੀ ਇਹ ਗੱਲ ਕਹਿਣ ਤੋਂ ਬਾਅਦ ਚ ਡਬਲ ਕਹਿੰਦੇ ਆ ਵੀ ਕਰ ਦਿੱਤੀ ਹੈ। ਡੈਨਿਸ਼ ਜਿਹੜੇ ਡਿਫੈਂਸ ਮਿਨਿਸਟਰ ਨੇ ਟਰੋਲਸ ਪੋਲਸਨ, ਉਹਨਾਂ ਨੇ ਕਿਹਾ ਵੀ ਡਬਲ ਡਿਜਿਟ ਬਿਲੀਅਨ ਡਾਲਰ ਅਮਾਊਂਟ ਜਿਹੜਾ ਆ ਅਸੀਂ ਆਪਣੀ ਸੁਰੱਖਿਆ ਨੂੰ ਵਧਾਉਣ ਦੇ ਲਈ ਜਿਹੜਾ ਉਹ ਕਰਨ ਜਾ ਰਹੇ ਹਾਂ। ਇਹ ਤਾਂ ਹੁਣ ਹਰਜੋਤ ਸਿੰਘ ਜੀ ਇਹ ਗੱਲ ਹੋ ਗਈ ਵੀ ਹੁਣ ਜਿੱਦਾਂ ਪੰਜਾਬ ਦੇ ਉੱਤੇ ਕੋਈ ਆ ਗਏ, ਹੁਣ ਜਿਹੜੇ ਕੋਈ ਇੱਕ ਥਾਂ ਦੇ ਉੱਤੇ ਲੋਕ ਰਹਿੰਦੇ, ਕੋਈ ਨਹੀਂ ਚਾਹੁੰਦਾ ਵੀ ਕੋਈ ਮੁਲਕ ਆ ਕੇ ਜਿਹੜਾ ਉੱਥੇ ਉਹਨਾਂ ਨੂੰ ਖਰੀਦ ਲਵੇ ਜਾਂ ਕਬਜ਼ਾ ਜਿਹੜਾ ਉਹ ਕਰ ਲਵੇ। ਪਰ ਦੇਖੋ ਇਹਨਾਂ ਦੀ ਕੀ ਜਿਹੜੀ ਇਸ ਦੇ ਪਿੱਛੇ ਸੋਚ ਆ, ਕਿਵੇਂ ਜਿਹੜਾ ਆ ਉਹ ਹੋਊਗਾ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਸੋ ਆਰਟਿਕ ਕਮਾਂਡ ਸੈਂਟਰ ਜਿਹੜਾ ਉੱਥੇ ਬਣਿਆ ਪਿਆ ਆ, ਉੱਥੇ ਇਹਨਾਂ ਨੇ ਕਹਿੰਦੇ ਵੀ ਆਪਣੇ ਜਿਹੜੇ ਡਿਫੈਂਸ ਵਾਲੇ ਬੰਦੇ ਆ ਉਹਨਾਂ ਦਾ ਆંકੜਾ ਵੀ ਵਧਾਉਣ ਜਾ ਰਹੇ ਹੈਗੇ ਆ। 3 ਸਿਵਿਲੀਅਨ 에ਅਰਪੋਰਟ ਨੇ ਗ੍ਰੀਨਲੈਂਡ ਦੇ ਵਿੱਚ। F-35 ਸੁਪਰਸੋਨਿਕ 에ਅਰਕ੍ਰਾਫਟ ਜਿਹੜੇ ਫਾਈਟਰ 에ਅਰਕ੍ਰਾਫਟ ਆ ਉਹਨਾਂ ਨੂੰ ਉਹ ਹੈਂਡਲ ਕਰ ਸਕਦੇ ਆ। ਸੋ ਡੈਨਮਾਰਕ ਵਾਲਿਆਂ ਨੇ ਇਨਫੈਕਟ ਟਰੰਪ ਹੋਣਾ ਦੇ ਬਿਆਨ ਦੇਣ ਤੋਂ ਬਾਅਦ ਚ ਆਪਣੇ ਡਿਫੈਂਸ ਨੂੰ ਉੱਥੇ ਹੋਰ ਪੁਖਤਾ ਕਰਨ ਵੱਲ ਨੂੰ ਜਿਹੜੇ ਕਦਮ ਆ ਉਹ ਚੱਕ ਦਿੱਤੇ ਹੈਗੇ ਆ। ਡੈਨਿਸ਼ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਹ ਆਈਡੀਆ ਬਿਲਕੁਲ ਅਬਸਰਡ ਜਿਹੜਾ ਉਹ ਹੈਗਾ ਆ, ਜਿਹਦੇ ਕਰਕੇ ਟਰੰਪ ਹੋਣਾ ਨੇ ਕੰਟਰੀ ਉੱਥੇ ਜਿਹੜਾ ਦੌਰਾ ਕਰਨਾ ਸੀਗਾ ਉਹ ਵੀ ਇੱਕ ਟਾਈਮ ਦੇ ਉੱਤੇ ਉਦੋਂ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। 2018 ਦੇ ਵਿੱਚ ਜਿਹੜੇ ਪਨਾਮਾ ਦੇ ਪੁਲਿਸ ਆਫੀਸਰਸ ਆ, ਉਹਨਾਂ ਨੇ ਟਰੰਪ ਆਰਗੇਨਾਈਜੇਸ਼ਨ ਨੂੰ ਜਿਹੜਾ ਆ ਬਾਹਰ ਕੱਢ ਦਿੱਤਾ ਸੀ, ਟਰੰਪ ਇੰਟਰਨੈਸ਼ਨਲ ਹੋਟਲ ਜੋ ਪਨਾਮਾ ਸਿਟੀ ਦੇ ਵਿੱਚ ਆ। ਸੋ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਇਲੈਕਟ ਜੋ ਟਰੰਪ ਆ, ਉਹਨਾਂ ਨੂੰ ਆਪਣਾ ਵੀ ਗਰਜ ਹੈਗਾ ਵੀ ਮੇਰੇ ਨਾਲ ਇਹਨਾਂ ਨੇ ਇਹਦੇ ਕਰਕੇ ਮੁਲਕ ਨੂੰ ਖਰੀਦ ਲੈਣਗੇ, ਉਹ ਮੁਲਕ ਵਾਲੇ ਲੋਕ ਮੰਨਣਗੇ। ਦੂਸਰੇ ਪਾਸੇ ਰਾਜਕਨਵੀਰ ਸਿੰਘ ਜੀ, ਕਿਉਂਕਿ ਐਲੋਨ ਮਸਕ ਹੁਣੀ ਇਸ ਵੇਲੇ ਮੇਨ ਪ੍ਰੈਜ਼ੀਡੈਂਟ ਉਹੀ ਨੇ, ਫਿਰ ਪ੍ਰੈਜ਼ੀਡੈਂਟ ਕਹਿ ਰਹੇ ਹੈਗੇ ਲੋਕ ਵੀ ਪ੍ਰੈਜ਼ੀਡੈਂਟ ਐਲੋਨ ਮਸਕ ਆ, ਜੋ ਚੀਜ਼ਾਂ ਉਹਨਾਂ ਨੂੰ ਆਪਣੀ ਕੰਪਨੀ ਲਈ ਚਾਹੀਦੀਆਂ ਉਹ ਸਭ ਤੋਂ ਵੱਧ ਇੱਥੇ ਹੈਗੀਆਂ। ਡੇਵਿਡ ਐਲ ਗੋਲਡਵਿਨ ਜੋ ਉਹਨਾਂ ਨੇ ਸਟੇਟ ਡਿਪਾਰਟਮੈਂਟ 'ਚ ਸਰਵ ਕੀਤਾ ਪ੍ਰੈਜ਼ੀਡੈਂਟ ਬਿਲ ਕਲਿੰਟਨ ਤੇ ਬਰਾਕ ਓਬਾਮਾ ਦੋਨਾਂ ਦੇ ਥੱਲੇ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਗ੍ਰੀਨਲੈਂਡ ਆ ਉਹਦੇ ਕੋਲ ਬਹੁਤ ਜ਼ਿਆਦਾ ਅਨਡਿਵੈਲਪਡ ਨੈਚੁਰਲ ਰਿਸੋਰਸਿਸ ਆ, ਜਿਹਦੇ ਵਿੱਚੋਂ 50 ਦੇ ਵਿੱਚੋਂ 43 ਇਦਾਂ ਦੇ ਜਿਹੜੇ ਕ੍ਰਿਟੀਕਲ ਰੇਅਰ ਅਰਥ ਐਲੀਮੈਂਟਸ ਆ ਜੋ ਇਲੈਕਟ੍ਰਿਕ ਵਹੀਕਲਸ, ਵਿੰਡ ਟਰਬਾਈਨਸ ਤੇ ਕਲੀਨ ਟੈਕਨੋਲੋਜੀ ਲਈ ਯੂਜ਼ ਕੀਤੇ ਜਾਂਦੇ ਆ। ਸੋ ਇਸ ਟਾਈਮ ਪੂਰੀ ਦੁਨੀਆ ਦਾ, ਖਾਸ ਕਰਕੇ ਅਮਰੀਕਾ ਦਾ ਜ਼ੋਰ ਜਿਹੜਾ ਇਲੈਕਟ੍ਰਿਕ ਵਹੀਕਲਸ ਤੇ ਵਿੰਡ ਟਰਬਾਈਨਸ ਤੇ ਕਲੀਨ ਟੈਕਨੋਲੋਜੀ ਤੇ ਲੱਗਾ ਹੋਇਆ। ਤੇ ਉਹ ਕਹਿੰਦੇ ਉਹਦੇ ਜਿਹੜੇ 50 ਇਦਾਂ ਦੇ ਜਿਹੜੇ ਯੂਜ਼ ਕੀਤੇ ਜਾਂਦੇ ਹੈਗੇ ਆ ਉਹ ਨੈਚੁਰਲ ਰਿਸੋਰਸਿਸ, 50 ਵਿੱਚੋਂ 43 ਗ੍ਰੀਨਲੈਂਡ ਦੇ ਵਿੱਚ ਹੈਗੇ। ਬੇਸਿਕਲੀ ਲਾਲਚ ਆ, ਉਹਦਾ ਉਹਨਾਂ ਨੂੰ ਹੋਰ ਕੋਈ ਚੀਜ਼ ਨਹੀਂ ਹੈ, ਸਿਰਫ ਤੇ ਸਿਰਫ ਉਸ 277 ਬਿਲੀਅਨ ਡਾਲਰ ਦੇ ਨਾਲ 277 ਮਿਲੀਅਨ ਡਾਲਰ ਨਾਲ ਪ੍ਰੈਜ਼ੀਡੈਂਸੀ ਖਰੀਦਣ ਵਾਲੇ ਈਲਨ ਮਸਕ ਨੂੰ ਇਹ ਜਿਹੜਾ ਸਮਾਨ ਜਿਹੜਾ ਉਹ ਚਾਹੀਦਾ ਆ। ਸੋ ਮੁੱਦਾ ਇਹ ਆ ਵੀ ਅਸਲ ਦੇ ਵਿੱਚ ਉੱਥੋਂ ਦੇ ਖਣਜ ਜਿਹੜੇ ਆ ਉਹ ਇਹਨਾਂ ਨੂੰ ਜਿਹੜਾ ਚਾਹੀਦੇ ਆ, ਉਦਾਂ ਉਹਨਾਂ ਦਾ ਕੋਈ ਹੋਰ ਮਤਲਬ। ਪਰ ਇਹ ਵੀ ਆ ਰਾਜਕਨਵੀਰ ਸਿੰਘ, ਕਹਿੰਦੇ ਵੀ ਚਾਈਨਾ ਵਾਲੇ ਵੀ ਬਹੁਤ ਉੱਥੇ ਜ਼ਿਆਦਾ ਜਿਹੜੇ ਪਰਸੂ ਕਰ ਰਹੇ ਹੈਗੇ ਆ। ਗੱਲ ਤੇ ਇਹੀ ਹੈ ਨਾ ਹਰਜੋਤ ਸਿੰਘ ਜੀ, ਵੀ ਚਾਹੇ ਇਹ ਕਰਦੇ ਹੋਣ ਚਾਹੇ ਉਹ ਕਰਦੇ ਹੋਣ, ਉੱਥੋਂ ਦੇ ਲੋਕਾਂ ਨੂੰ ਵੀ ਵਿਚਾਰੇ ਪੁੱਛ ਕੇ ਦੇਖ ਲੈਣ ਵੀ ਉਹਨਾਂ ਨੂੰ ਕੀ ਚਾਹੀਦਾ ਹੈ। ਸੋ ਪਰ ਉੱਥੇ ਦੀ ਜਿਹੜੀ ਗ੍ਰੀਨਲੈਂਡ ਦੀ ਇੰਡੀਜੀਨੀਅਸ ਕਮਿਊਨਿਟੀ ਆ, ਜਿਹੜੇ ਓਰੀਜਨਲ ਮਾਲਕ ਲੋਕ ਹੈਗੇ ਆ, ਉਹ ਕਿਸੇ ਤਰ੍ਹਾਂ ਦੀ ਮਾਈਨਿੰਗ ਜਾਂ ਜਿਹੜੇ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਕੱਢਣ ਦੇ ਹੱਕ ਵਿੱਚ ਨਹੀਂ ਹੈਗੇ। ਪਰ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ 100-150 ਸਾਲ 'ਚ ਕੀ ਵਾਪਰਿਆ, ਕੈਨੇਡਾ ਦੇ ਜਿਹੜੇ ਓਰੀਜਨਲ ਇੰਡੀਜੀਨੀਅਸ ਪੀਪਲ ਸੀ ਉਹਨਾਂ ਨਾਲ ਕੀ ਵਾਪਰਿਆ, ਅਮਰੀਕਾ ਵਾਲਿਆਂ ਨਾਲ ਕੀ ਵਾਪਰਿਆ, ਆਸਟ੍ਰੇਲੀਆ ਵਾਲਿਆਂ ਨਾਲ ਕੀ ਵਾਪਰਿਆ, ਤੇ ਅੱਜ ਕੱਲ ਐਮਾਜ਼ੋਨ ਜਿੱਥੇ ਜੰਗਲ ਹੈਗਾ ਉੱਥੇ ਕੀ ਵਾਪਰਿਆ, ਧੜਾ ਧੜ ਜੰਗਲ ਕੱਟ ਹੋ ਰਹੇ ਆ। ਤੇ ਕਿਉਂਕਿ ਇੰਡੀਜੀਨੀਅਸ ਪੀਪਲ ਜਿਹੜੇ ਓਰੀਜਨਲ ਮਾਲਕ ਹੈਗੇ ਉਹਨਾਂ ਦੀ ਗਿਣਤੀ ਬੜੀ ਘੱਟ ਆ, ਕੋਈ ਉਹਨਾਂ ਕੋਲ ਵਿਚਾਰਿਆਂ ਕੋਲ ਉਦਾਂ ਦੇ ਹਥਿਆਰ ਨਹੀਂ ਜਿੱਦਾਂ ਉਹ ਫਾਈਟ ਕਰ ਸਕਣ। ਬਿਲਕੁਲ ਬਿਲਕੁਲ। ਸੋ ਇਹ ਕਾਫੀ ਵੱਡਾ ਆਰਟੀਕਲ ਕਬਜ਼ਾ ਸਾਰਾ ਨੈਚੁਰਲ